नई दिल्ली ਦੇ ਵਿੱਚ ਹੋਣ ਵਾਲੇ ਹਾਲੀਆ ਧਮਾਕੇ ਨੇ ਭਾਰਤ ਦੇ ਪੂਰੇ ਮੀਡੀਆ ਬਿਆਨੀਏ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਉਹੀ ਅਰਨਬ ਗੋਸਵਾਮੀ ਹੈ ਜਿਹੜਾ ਸਾਲਾਂ ਤੋਂ ਹਰ ਹੀ ਵਾਕਿਆ ਦਾ ਸਾਨੇ ਦਾ ਇਲਜ਼ਾਮ ਜਿਹੜਾ ਨਾ ਉਹ ਪਾਕਿਸਤਾਨ ਦੇ ਉੱਤੇ ਆਇਦ ਕਰਦਾ ਰਹਿੰਦਾ ਹੈ। ਹੁਣ ਤਾਂ ਉਹ ਖੈਰ ਖੁਦ ਕਹਿੰਦਾ ਫਿਰਦਾ ਹੈ ਕਿ ਜੀ ਦਿੱਲੀ ਦੇ ਸਿਕਿਉਰਿਟੀ ਸਿਸਟਮ ਦੇ ਵਿੱਚ ਬਹੁਤ ਵੱਡਾ ਸੁਰਾਖ ਹੈ, बल्कि वड्डे वड्डे सुराख है। रिपब्लिक टीवी द लाइव प्रोग्राम दे विच अर्नब गोस्वामी ने हुकूमत तो सवाल पूछ ले जिन्हां दे जवाब खुद भारतीय एजेंसियां देण तो घबरादियां पईयां ने। और ਇਹਦੀ ਇਹ ਕਮਜ਼ੋਰੀ ਹੁਣ ਭਾਰਤੀ ਆਵਾਮ ਤੋਂ ਛੁਪੀ ਨਹੀਂ ਹੈ ਕਿ ਕਦੀ ਈਸਾਈਆਂ ਦੇ ਨਾਲ ਜ਼ੁਲਮ, ਕਦੀ ਮੁਸਲਮਾਨਾਂ ਦੇ ਨਾਲ ਜ਼ੁਲਮ, ਕਦੀ ਸਿੱਖਾਂ ਦੇ ਉੱਤੇ ਜ਼ੁਲਮ। ਇਹ ਸਿਰਫ ਔਰ ਸਿਰਫ ਹਿੰਦੂਤਵਾ ਪਾਲਿਸੀ ਜਿਹੜੀ ਹੈ ਉਹਨੂੰ ਅੱਗੇ ਫਰੋਗ ਦੇਣ ਦੇ ਕਰਕੇ ਹੈ। ਔਰ ਮੇਰੇ ਖਿਆਲ 'ਚ ਇਹ ਚੀਜ਼ ਤੋਂ ਵਾਜ਼ਿਹ ਹੋ ਜਾਣਾ ਚਾਹੀਦਾ ਹੈ ਕਿ ਸਿਰਫ ਔਰ ਸਿਰਫ ਮੁਸਲਮਾਨ ਨਾਵਾਂ ਦੇ ਉੱਤੇ ਜਾਂ ਮੁਸਲਮਾਨ ਹੋਣ ਦੇ ਕਰਕੇ ਕਿਸੇ ਨੂੰ ਟਾਰਗੇਟ ਕਰਨਾ, ਹਾਲਾਂਕਿ ਤਾਂ ਪੁਲਵਾਮਾ ਵਾਕਿਆ ਦੇ ਵਿੱਚ ਭਾਰਤ ਨੇ ਇਹ ਚੀਜ਼ ਆਖੀ ਸੀ ਕਿ ਪੁਲਵਾਮਾ ਵਾਕਿਆ ਦੇ ਵਿੱਚ ਜਿਹੜੇ ਲੋਕ ਉੱਥੇ ਮੌਜੂਦ ਸੀ ਉਹਨਾਂ ਦਾ ਮਜ਼ਹਬ ਪੁੱਛ ਕੇ ਨਿਸ਼ਾਨਾ ਬਣਾਇਆ ਗਿਆ ਤੇ ਇਹ ਜਿਹੜਾ ਦਿੱਲੀ ਦੇ ਵਾਕਿਆ ਦੇ ਵਿੱਚ ਹੋਇਆ ਹੈ ਉਸ ਤੋਂ ਬਾਅਦ ਕਿ ਮੁਸਲਮਾਨਾਂ ਨੂੰ ਸਿਰਫ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਸਿਰਫ ਇਸ ਕਰਕੇ ਕਿ ਉਹਨਾਂ ਦਾ ਨਾਮ ਮੁਸਲਮਾਨ ਹੈ। बिस्मिल्लाहिर्रहमानिर्रहीम अस्सलाम वालेकुम नाज़रीन, तुसीं देख रहे हो 360 डिजिटल पंजाबी और मैं हाँ तुहाडी मेज़बान शुमाइला नियाज़। खित्ते दी जिहड़ी सूरत हाल है वो भी तुहाडे सामने ही है और हालात वाक़या जो चल रहे ने वो भी तुहाडे सामने है। लेकिन तुसीं कदी ये चीज़ सोची सी कि अर्नब गोस्वामी वर्गे एंकर जिहड़े हमेशा रियासती लाइन नूं फॉलो करदे हैं, लेकिन एक दिन वो खुद ही अपनी हुकूमत ते इंटैलीजेंस एजेंसियां दे उत्ते सवाल चुकेगा। नई दिल्ली दे विच होण वाले हालिया धमाके ने भारत दे पूरे मीडिया बियानीए नूं हिला के रख दिता है। ये ਉਹੀ अर्नब गोस्वामी है जिहड़ा सालां तो हर ही वाकिया दा साने दा इल्जाम जिहड़ा ना वो पाकिस्तान दे उत्ते आयद करदा रहिंदा है। ਹੁਣ ਤਾਂ ਉਹ ਖੈਰ ਖੁਦ ਕਹਿੰਦਾ ਫਿਰਦਾ ਹੈ ਕਿ ਜੀ ਦਿੱਲੀ ਦੇ ਸਿਕਿਉਰਿਟੀ ਸਿਸਟਮ ਦੇ ਵਿੱਚ ਬਹੁਤ ਵੱਡਾ ਸੁਰਾਖ ਹੈ, ਬਲਕਿ ਵੱਡੇ ਵੱਡੇ ਸੁਰਾਖ ਹੈ। ਰਿਪਬਲਿਕ ਟੀਵੀ ਦ ਲਾਈਵ ਪ੍ਰੋਗਰਾਮ ਦੇ ਵਿੱਚ ਅਰਨਬ ਗੋਸਵਾਮੀ ਨੇ ਹੁਕੂਮਤ ਤੋਂ ਸਵਾਲ ਪੁੱਛ ਲਏ ਜਿਨ੍ਹਾਂ ਦੇ ਜਵਾਬ ਖੁਦ ਭਾਰਤੀ ਏਜੰਸੀਆਂ ਦੇਣ ਤੋਂ ਘਬਰਾਉਂਦੀਆਂ ਪਈਆਂ ਨੇ। ਉਹਨਾਂ ਨੇ ਆਖਿਆ ਕਿ ਅਲਫਲਾ ਯੂਨੀਵਰਸਿਟੀ ਵਿੱਚ ਸਵੇਰ 7:40 ਤੋਂ ਜਿਹੜੀ ਗੱਡੀ ਨਿਕਲੀ ਹੈ ਉਹ 60 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਲਾਲ ਕਿਲੇ ਤੱਕ ਕਿੱਦਾਂ ਪਹੁੰਚ ਗਈ, ਕਿਸੇ ਨੇ ਵੇਖਿਆ ਹੀ ਨਹੀਂ। ਕਿਉਂ ਬਈ? ਉਹਨੇ ਇਹ ਵੀ ਪੁੱਛਿਆ ਕਿ ਦਿੱਲੀ ਵਿੱਚ ਜਗ੍ਹਾ ਜਗ੍ਹਾ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲੱਗੇ ਨੇ, ਲੇਕਿਨ ਦਹਿਸ਼ਤਗਰਦਾਂ ਦੀ ਗੱਡੀ ਨਹੀਂ ਫੜੀ ਗਈ। ਤੇ ਫਿਰ ਉਹਨਾਂ ਕੈਮਰਾਸ ਦਾ ਫਿਰ ਕੀ ਮਕਸਦ ਹੈ? ਅੱਛਾ, ਇਹਦੇ ਵਿੱਚ ਇਹ ਚੀਜ਼ ਬੜੀ ਮਜ਼ੇਦਾਰ ਹੈ ਕਿ ਅਰਨਬ ਗੋਸਵਾਮੀ ਦਾ ਲਹਿਜਾ ਇਸ ਵਾਰੀ ਉਹ ਵਾਲਾ ਨਹੀਂ ਹੈਗਾ ਸੀ ਜਿਹੜਾ ਉਹ ਚੀਕਾਂ ਕੂਕਾਂ ਮਾਰਦਾ ਰਹਿੰਦਾ, ਸੰਗ ਪਾੜ ਕੇ ਗੱਲਾਂ ਕਰਦਾ, ਦੂਜਿਆਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ, ਲੇਕਿਨ ਬੜਾ ਰੁਕ ਕੇ ਗੱਲ ਕਰਦਾ ਪਿਆ ਸੀ ਜਿਵੇਂ ਕਿ ਉਹਨੂੰ ਖੁਦ ਯਕੀਨ ਨਹੀਂ ਆ ਰਿਹਾ ਸੀ ਕਿ ਵੀ ਇਹ ਸਾਰਾ ਮਾਮਲਾ ਕਿੱਦਾਂ ਹੋ ਗਿਆ। ਉਹਨੇ ਸਵਾਲ ਚੁੱਕਿਆ ਕਿ ਧਮਾਕੇ ਵਿੱਚ ਇਸਤੇਮਾਲ ਹੋਣ ਵਾਲਾ ਬਾਰੂਦੀ ਮਵਾਦ ਇੰਨੀ ਵੱਡੀ ਮਿਕਦਾਰ 'ਚ ਸੀ ਤੇ ਕੋਈ ਪੁਲਿਸ ਚੈੱਕ ਪੋਸਟ ਤੇ ਚੈੱਕ ਵੀ ਨਾ ਕਰ ਸਕੀ। ਅਹਿਲਕਾਰ ਤਾਂ ਜਿਹੜੇ ਨੇ ਉਹ ਗੱਡੀਆਂ ਨੂੰ ਰੋਕ ਕੇ ਚੈਕਿੰਗ ਕਰਦੇ ਆ ਤੇ ਦਿੱਲੀ ਦੇ ਵਿੱਚ ਜਿਹੜੇ ਇਹਨੇ ਸਿਕਿਉਰਿਟੀ ਦੇ ਦਾਅਵੇ ਕੀਤੇ ਜਾਂਦੇ ਆ ਕਿ ਦਿੱਲੀ ਦੀ ਸਿਕਿਉਰਿਟੀ ਬੜੀ ਮਜ਼ਬੂਤ ਹੈ ਤੇ ਉਹ ਦਾਅਵੇ ਕਿੱਧਰ ਗਏ? ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹਨੇ ਅਲਫਲਾ ਯੂਨੀਵਰਸਿਟੀ ਦੇ ਕਿਰਦਾਰ ਦੇ ਉੱਤੇ ਵੀ ਉਂਗਲੀ ਠਾਈ ਹੈ। ਇੰਨੀ ਵੱਡੀ ਤਾਦਾਦ ਦੇ ਵਿੱਚ ਇਹ ਬਾਰੂਦ ਨਿਕਲਿਆ, ਕੋਈ ਪੁਲਿਸ ਨਾਕਾ, ਕੋਈ ਚੈੱਕ ਪੋਸਟ, ਕੋਈ ਅਹਿਲਕਾਰ ਗੱਡੀ ਨੂੰ ਰੋਕ ਹੀ ਨਹੀਂ ਸਕਿਆ। ਕਿ ਦਿੱਲੀ ਦੀ ਸਿਕਿਉਰਿਟੀ ਸਿਰਫ ਔਰ ਸਿਰਫ ਕਾਗਜ਼ੀ ਰਿਕਾਰਡ ਦੇ ਵਿੱਚ ਮਜ਼ਬੂਤ ਹੈ? ਔਰ ਸਭ ਤੋਂ ਦਿਲਚਸਪ ਗੱਲ ਤਾਂ ਇਹ ਹੈ ਕਿ ਉਹਨੇ ਅਲਫਲਾ ਯੂਨੀਵਰਸਿਟੀ ਦੇ ਕਿਰਦਾਰ ਦੇ ਉੱਤੇ ਵੀ ਸਵਾਲ ਚੁੱਕਿਆ, ਗੋਇਆ ਇਸ਼ਾਰਾ ਦਿੱਤਾ ਹੈ ਕਿ ਸਹੂਲਤਕਾਰ ਅੰਦਰ ਹੀ ਮੌਜੂਦ ਨੇ ਜਾਂ ਮੌਜੂਦ ਹੋ ਸਕਦੇ ਨੇ। ਠੀਕ ਹੈ। ਔਰ ਉਹਦੇ ਲਹਿਜੇ ਦੇ ਵਿੱਚ ਅਰਨਬ ਗੋਸਵਾਮੀ ਦੇ ਲਹਿਜੇ ਦੇ ਵਿੱਚ ਇੱਕ ਕਨਫਿਊਜ਼ਨ ਸੀ, ਜਿਵੇਂ ਉਹ ਸਾਰਾ ਕੁਝ ਜਾਣਦਾ ਸੀ ਲੇਕਿਨ ਸਾਰਾ ਕੁਝ ਜਾਣਨ ਦੇ ਬਾਵਜੂਦ ਉਹ ਕੁਝ ਕਹਿ ਨਹੀਂ ਪਾ ਰਿਹਾ ਸੀ। ਅੱਛਾ, ਇਹ ਸਾਰੇ ਜਿਹੜੇ ਅਰਨਬ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਦੇ ਕਰਕੇ ਹੁਣ ਦਫਾਈ ਮਾਹਿਰੀਨ ਜਿਹੜੇ ਨੇ ਉਹ ਸਵਾਲ ਚੁੱਕਦੇ ਪਏ ਆ ਕਿ ਆਖਿਰ ਇੰਨਾ ਕੁਝ ਅਰਨਬ ਗੋਸਵਾਮੀ ਨੂੰ ਕਿਵੇਂ ਪਤਾ ਹੈ ਕਿ ਪੁਲਿਸ ਨੂੰ ਇਹ ਗੱਡੀ ਰੋਕਣੀ ਚਾਹੀਦੀ ਸੀ। ਠੀਕ ਹੈ, ਕੀ ਇਹ ਫਾਲਸ ਫਲੈਗ ਆਪਰੇਸ਼ਨ ਦੇ ਬਾਰੇ 'ਚ ਪਹਿਲੇ ਹੀ ਜਾਣਦਾ ਸੀ ਸਾਰਾ ਕੁਝ? ਹਾਲਾਂਕਿ ਇਹ ਉਹੀ ਅਰਨਬ ਗੋਸਵਾਮੀ ਹੈ ਜਿਹੜਾ ਪੁਲਵਾਮਾ ਹਮਲੇ ਦੇ ਵਕਤ ਹਮਲੇ ਤੋਂ ਪਹਿਲੇ ਹੀ ਖੁਸ਼ੀ ਨਾਲ ਚੀਕਾ ਮਾਰਦਾ ਪਿਆ ਸੀ ਕਿ ਜਿਵੇਂ ਬਹੁਤ ਵੱਡੀ ਖਬਰ ਜਿਹੜੀ ਹੈ ਮਿਲ ਗਈ ਹੈ। ਹੁਣ ਇੱਕ ਵਾਰੀ ਫਿਰ ਉਹ ਸਵਾਲ ਚੁੱਕਦਾ ਪਿਆ ਹੈ ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਇਸ ਵਾਰੀ ਉਹਨੂੰ ਕੁਝ ਐਸਾ ਮਾਲੂਮ ਸੀ ਜਿਹੜਾ ਕਿ ਉਹ ਆਪਣੀ ਆਵਾਮ ਤੋਂ ਛੁਪਾ ਰਿਹਾ ਸੀ। ਲੇਕਿਨ ਫਰਕ ਇੱਥੇ ਇਹ ਹੈ ਕਿ ਇਸ ਵਾਰੀ ਉਹਦਾ ਗੁੱਸਾ ਆਪਣੀ ਹੀ ਹਕੂਮਤ ਦੇ ਉੱਤੇ ਹੈ, ਏਜੰਸੀਆਂ ਦੇ ਉੱਤੇ ਹੈ।
ਉਹਨਾਂ ਇਦਾਰਿਆਂ ਦੇ ਉੱਤੇ ਹੈ ਜਿਨ੍ਹਾਂ ਵਾਸਤੇ ਹਮੇਸ਼ਾ ਅਰਨਬ ਗੋਸਵਾਮੀ ਢਾਲ ਬਣ ਕੇ ਰਹਿੰਦਾ। ਅੱਛਾ, ਸ਼ੋਅ ਦੇ ਦੌਰਾਨ ਜਦੋਂ ਬੀਜੇਪੀ ਦਾ ਜਿਹੜਾ ਤਰਜਮਾਨ ਸੀ ਉਹ ਲਾਈਵ ਮੌਜੂਦ ਸੀ ਤੇ ਉਹਦੇ ਕੋਲੋਂ ਅਰਨਬ ਗੋਸਵਾਮੀ ਨੇ ਕੁਝ ਸਵਾਲਾਤ ਕੀਤੇ ਜਿੰਦੀ ਵਜ਼ਾਹਤ ਉਹ ਦੇ ਨਾ ਸਕਿਆ ਔਰ ਉਹ ਖਾਮੋਸ਼ ਹੋ ਗਿਆ। ਬਸ ਗੋਲਮੋਲ ਗੱਲਾਂ ਇੱਧਰ ਉੱਧਰ ਦੀਆਂ ਠੀਕ ਹੈ ਕਰਦਾ ਰਿਹਾ, ਲੇਕਿਨ ਅਰਨਬ ਗੋਸਵਾਮੀ ਦੀਆਂ ਗੱਲਾਂ ਦਾ ਜਵਾਬ ਨਾ ਦੇ ਸਕਿਆ। यानी इस सारे मुद्दे तो यह चीज तो वाज़ेह है कि अर्नब गोस्वामी जिहड़ा है उन्होंने हुकूमत की कारकरदगी के बारे च अच्छी तरह पहले तो मालूम सी कि ये साडी हुकूमत अपने ही बंदियां दी खून की जिहड़ी बली है ना, जान की जिहड़ी बली है ना, वो देनी देनी है। ये दिल्ली धमाका एक धमाका नहीं हैगा, ये भारत के अंदर सिक्योरिटी सिस्टम की एक बहुत वड्डी नाकामी का सबूत भी है और एक ऐसी नाकामी है कि जिन्होंने छुपाउण वास्ते ये फॉल्स फ्लैग पाकिस्तान कार्ड खेडदे रहिंदे हैं। अपने मीडिया के उत्ते सच बोलने की बजाय एक झूठ की कहानी सुनाते। भारतीय इंटैलीजेंस वास्ते भी एक बहुत बड़ा तचका है कि इन्नी सिक्योरिटी और इंटैलीजेंस के होने के बावजूद आखिर धमाका हो किदां गया। ये अर्नब गोस्वामी ने भी सवाल चुके और नाल नाल प्रोग्राम्स दे विच बहुत सारे मेहमान जो मौजूद सी उन्होंने कोलों चीख चीख के पूछा जा रहा है कि जी ये मुसलमान जिहड़े ने इन्हों चाहिए है कि ये इस दिल्ली हमले के खिलाफ एहतजाज करन। यानी भारत दे विच जिहड़े मुसलमान मौजूद ने वो इस हमले वास्ते बाहर क्यों नहीं निकलते पे। भारत दे विच इस टाइम जिहड़ा सिर्फ और सिर्फ हिंदुत्व पॉलिसी ते चलदा है, उहदे विच एक बहाना उन्होंने इस हमले तो बाद मिल गया कि जिहड़ा भारत दे विच मुसलमान तबका आबाद है, हर मुसलमान नूं शक दी नज़र नाल देखिया जावे। कश्मीर दे विच जिहड़ा ना वो छापे मारना शुरू कर दिते हैं। कश्मीर दे विच मकबूजा कश्मीर दे विच ज्यादातर जिहड़े घर ने जिन्हां ते छापे मारे जा रहे हैं उन्हां विच वड्डी तादाद जिहड़ी ओह मुसलमानां दी है। ईवन के पूरे भारत दे विच जिहड़ा है ओह मुसलमानों के खिलाफ क्रैकडाउन शुरू हो चुके हैं। ये सब कुछ बीजेपी की सरकार नूं जताउण दे करके है। हालांकि भारत अपने अंदर अपने आप नूं खुद ही कमजोर करता पिया और इहदी ये कमजोरी हुण भारतीय आवाम तो छुपी नहीं हैगी। कदी ईसाइयां दे नाल जुल्म, कदी मुसलमानों के नाल जुल्म, कदी सिखां दे उत्ते जुल्म। ये सिर्फ और सिर्फ हिंदुत्व पॉलिसी जिहड़ी है उन्होंने अगे फरोग देने दे करके है। और मेरे ख्याल से चीज़ तो वाज़ेह हो जाना चाहिए है कि सिर्फ और सिर्फ मुसलमान नावां दे उत्ते या मुसलमान होने दे करके किसी नूं टारगेट करना। हालांकि पुलवामा वाक़े दे विच भारत ने यह चीज़ आखी सी कि पुलवामा वाक़े दे विच जिहड़े लोग उत्थे मौजूद सी उन्हां दा मज़हब पुछ पुछ के निशाना बनाया गया ते यह जिहड़ा दिल्ली दे वाक़े दे विच होया है उस तो बाद कि मुसलमानां नूं सिर्फ निशाना नहीं बनाया जा रहा सिर्फ इस करके कि उन्हां दा नाम मुसलमान है, सिर्फ इस करके कि उन्हां दा मज़हब इस्लाम है। लम्हा फिक्री है भारत वास्ते। वैसे असी अज भी कहने हैं, कल भी आख्या सी, परसों भी कवांगे, सारी जिंदगी कवांगे कि अगर कोई सबूत कोई चीज़ हैगी है तो सामने लैके आओ। जिदा साडे कोले सबूत हैगा है कुलभूषण यादव का जिहड़ा पाकिस्तान दे विच दहशतगर्दी करता है, जिहड़ा बलोचिस्तान दे विच एक नेटवर्क चला रहा सी। आलमी बरादरी आलमी दुनिया के कोले सब तो वड्डा सबूत यह है कि कुलभूषण यादव जिहड़ा पाकिस्तान दे विच दहशतगर्दी करता सी। अगर तुहाडे कोले कोई सबूत हैगा तो सबूत लैके आओ, फिर खाली यहीं 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 खत्म करो। व्लॉग भी करते हैं खत्म। तुहाडे नाल मुलाकात होएगी अगले व्लॉग दे विच। उदों लई अल्लाह ने के पान।